ਅਸੀਂ ਗੱਲ ਕਰਦੇ ਪਏ ਸਾਂ कि 64 टीमां शायद शामिल हो जाए क्योंकि फीफा के सदर ने बड़ी वड्डी गल करती है। कुछ लोग खुश भी ने, कुछ लोग मायूस भी ने। मतलब जिवें असीं गल करते पे कि 48 टीमां भी संभालियां नहीं जा रही, हुण 64 टीमां आ गई ने, फिर ग्रुप किद्दां बनणगे ते किहड़ियां टीमां शामिल होणगीਆਂ? जाफर साहब तुसीं इहदे ते कमेंट करना चाहो? जी मुफाद साहब 2013 ਦੇ ਵਿੱਚ ਪਹਿਲੀ ਵਾਰੀ ਯੂਫਾ ਦੇ ਵੱਲੋਂ ਇੱਕ ਤਜਵੀਜ਼ ਆਈ ਸੀ ਕਿ ਜਿਹੜੇ ਦੂਜੇ ਬਰੇ ਆਜ਼ਮ ਨੇ ਤੇ ਦੂਜੇ ਮੁਲਕ ਨੇ ਉਹਨਾਂ ਨੂੰ ਵੀ ਇਸ ਮੇਨ ਇਵੈਂਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ, ਕਿਉਂਕਿ ਫੁੱਟਬਾਲ ਦਾ ਬੁਖਾਰ ਸਿਰਫ ਦੋ ਬਰੇ ਆਜ਼ਮਾਂ ਤੱਕ ਨਹੀਂ, ਈਸਟ ਅਫਰੀਕਾ, ਅਮਰੀਕਾ ਤੇ ਯੂਰਪ ਤੱਕ ਨਹੀਂ ਰਹਿਣਾ ਚਾਹੀਦਾ, ਬਲਕਿ ਦੂਜੇ ਬਰੇ ਆਜ਼ਮਾਂ ਤੇ ਦੂਜੇ ਮੁਲਕਾਂ 'ਚ ਵੀ ਜਾਣਾ ਚਾਹੀਦਾ ਹੈ। ਤੁਹਾਨੂੰ ਯਾਦ ਹੋਏਗਾ ਬਹੁਤ ਪਹਿਲੇ ਏਸ਼ੀਆ ਦੀਆਂ ਕੁਝ ਟੀਮਾਂ ਵੀ ਫੁੱਟਬਾਲ ਵਰਲਡ ਕੱਪ ਦੇ ਵਿੱਚ ਹਿੱਸਾ ਲੈਂਦੀਆਂ ਹੁੰਦੀਆਂ, ਜਿਵੇਂ ਤੁਰਕੀ ਬੜੀ ਸਾਰੇ ਫਰਿਸ਼ਤ ਸੀ ਤੇ ਉਸ ਤੋਂ ਬਾਅਦ ਤੁਰਕੀ ਦੀ ਟੀਮ ਦਾ ਵੀ ਡਾਊਨਫਾਲ ਹੀ ਸਮਝੋ ਸਟਾਰਟ ਹੋਇਆ ਤੇ ਦੁਬਾਰਾ ਵਰਲਡ ਕੱਪ ਫੀਫਾ ਦਾ ਨਹੀਂ ਖੇਡ ਸਕੇ। ਇਟਲੀ ਦਾ ਦੇਖ ਲਓ ਮਿਸਾਲ ਮੌਜੂਦ ਹੈ, ਇਟਲੀ ਦੇਖ ਲਓ। ਤੇ ਉਸ ਤੋਂ ਬਾਅਦ ਤਕਰੀਬਨ 13 ਸਾਲ ਦੇ ਅਰਸੇ ਤੋਂ ਬਾਅਦ ਜਾ ਕੇ ਫੈਸਲਾ ਹੋਇਆ ਕਿ ਟੀਮਾਂ ਨੂੰ 32 ਤੋਂ 48 ਕਰਤਾ ਜਾਏ। ਲੇਕਿਨ ਮੁਫਾਦ ਸਾਹਿਬ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਨੇ ਟੀਮਾਂ ਦੀ ਤਾਦਾਦ ਤੇ ਵਧਾਤੀ, ਲੇਕਿਨ ਮੈਚਸ ਦੀ ਤਾਦਾਦ ਕੋਈ ਬਹੁਤ ਜ਼ਿਆਦਾ ਨਹੀਂ ਵਧਾਈ। ਉਹਨਾਂ ਨੇ 48 ਟੀਮਾਂ ਦੇ ਗਰੁੱਪ ਪੂਲ ਮੈਚ ਤੋਂ ਬਾਅਦ ਰਾਉਂਡ ਆਫ 32 ਦੇ ਵਿੱਚ ਇੱਕ ਮੈਚ ਨੂੰ ਦੇ ਕੇ ਟੀਮਾਂ ਨੂੰ ਬਾਹਰ ਕਰ ਦੇਗੇ ਤੇ ਨੌਕਆਊਟ ਬਣਾਤਾ। ਤੇ ਜੇ 64 ਟੀਮਾਂ ਹੋ ਵੀ ਜਾਂਦੀਆਂ ਨੇ ਅਗਲੇ ਇਵੈਂਟ ਦੇ ਵਿੱਚ ਤੇ ਫਿਰ ਸ਼ਾਇਦ ਡਾਇਰੈਕਟ ਨੌਕਆਊਟ ਮਰਹਲੇ 'ਚ ਹੀ ਜਾਣਗੇ ਤੇ ਜਿਹੜੀ ਰੇਟਿੰਗਸ ਤੇ ਰੈਂਕਿੰਗ ਦੀ ਬੁਨਿਆਦਾਂ ਦੇ ਉੱਤੇ ਮੈਚ डिसाइड होंगे, फिक्सर डिसाइड होंगे। तो उस तो बाद फिर डायरैक्ट मेरा ख्याल है कि जो 64 टीमां करनगे तो फिर डायरैक्ट इन्होंने नॉकआउट मरहले लिए जाना पेगा, जिहड़ा फिलहाल मुमकिन नहीं। तो मैनूं नहीं लगता कि अगले 1-2 इवेंट दे विच टीमां दी जिहड़ी तादाद है 64 होएगी, बल्कि 48 दे नाल ही ਚੱਲਣਗੇ। ਅਸੀਂ ਕੈਪ-ਵਰਡੇ ਦੀ ਗੱਲ ਜਦੋਂ ਕਰਦੇ ਪਏ ਸਾਂ ਕਿ 5 ਲੱਖ ਦੀ ਆਬਾਦੀ ਫਿਰ ਵੀ ਵਰਲਡ ਕੱਪ ਖੇਡੇ, ਅਰਜਨਟਾਈਨ ਨੂੰ ਵੀ ਇਹਨਾਂ ਨੇ ਇੱਕ ਲਿਹਾਜ਼ ਨਾਲ ਫਾਇਲ ਲਾਤਾ। ਮਤਲਬ ਅਸੀਂ ਕਦੀ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਇਹ ਖੇਡ ਪੇਸ਼ ਕਰਨਗੇ। ਜਾਫਰ ਸਾਹਿਬ ਅਸੀਂ 25 ਕਰੋੜ ਦੀ ਆਬਾਦੀ ਹੈ ਲੇਕਿਨ ਅਸੀਂ ਇਸ ਸਾਰੇ ਇਵੈਂਟ ਤੋਂ ਮਹਿਰੂਮ ਹੈ, ਕੀ ਵਜ੍ਹਾ ਹੋ ਸਕਦੀ ਹੈ? ਹਾਲਾਂਕਿ ਫੀਫਾ ਸਾਨੂੰ ਹਰ ਸਾਲ ਕਰੋੜਾਂ ਦੇ ਬਜਟ ਵੀ ਦਿੰਦਾ ਹੈ, ਅਸੀਂ ਸਾਨੂੰ ਫੰਡਸ ਲੱਭਦੇ हैं, लेकिन ना ही साढ़े कोल कोई खास इंफ्रास्ट्रक्चर है। फैन फॉलोइंग बहुत है, मतलब फुटबॉल लवर्स मौजूद हैं, लेकिन सारी टीम को पता नहीं क्यों ਅਸੀਂ ਵੇਖਦੇ ਨਹੀਂ ਹੈ ਕਿ ਅੱਗੇ ਖੇਡਦੇ ਪਏ ਨੇ ਆ ਕੇ ਅਸੀਂ ਮਤਲਬ ਬੰਗਲਾਦੇਸ਼ ਇੰਡੀਆ ਕੋਲੋਂ ਜਿੱਤਣਾ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਬਣ ਜਾਂਦਾ। ਅੱਛਾ ਮੁਫਾਦ ਸਾਹਿਬ, ਇਹਦੇ ਉੱਤੇ ਜਿਹੜਾ ਫੁੱਟਬਾਲ ਦੇ ਖੇਡ ਦੇ ਵਿੱਚ ਪਾਕਿਸਤਾਨ ਦਾ ਬਹੁਤ ਜ਼ਿਆਦਾ ਪਿੱਛੇ ਹੋਣਾ ਉਹਦੀ ਇੱਕ ਬੁਨਿਆਦੀ ਵਜ੍ਹਾ ਹੈ ਕਿ ਸਾਡੇ ਲੋਕ ਫੁੱਟਬਾਲ ਵੇਖਣਾ ਤੇ ਪਸੰਦ ਕਰਦੇ ਨੇ ਲੇਕਿਨ ਖੇਡਣ ਨੂੰ ਤਰਜੀਹ ਨਹੀਂ ਦਿੰਦੇ। ਸਾਡੇ ਹਰ ਮੁੰਡਾ ਉਹਦੇ ਕੋਲ ਪੁੱਛੋਗੇ ਜੀ ਵੱਡਾ ਹੋ ਕੇ ਕੀ ਬਣਨਾ, ਹੋਵੇਗਾ ਜੀ ਮੈਂ ਕ੍ਰਿਕਟਰ ਬਣਨਾ ਹੈ। ਤੇ ਸਾਡੇ ਵਿੱਚ ਖੂਨ ਦੇ ਵਿੱਚ ਕ੍ਰਿਕਟ ਰਚ ਬਸ ਗਈ ਹੈ। ਤੁਸੀਂ ਫੁੱਟਬਾਲ ਦੀ ਗੱਲ ਕਰਦੇ ਹੋ, ਸਾਡੇ ਵਿੱਚ ਕੌਮੀ ਖੇਡ ਸਾਡਾ ਹਾਕੀ ਹੈ, ਜਿਹਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਮੇਨ ਇਵੈਂਟ ਇੰਟਰਨੈਸ਼ਨਲ ਟਾਈਟਲ ਜਿੱਤੇ ਹੋਏ ਨੇ, ਉਹਦੇ ਵਿੱਚ ਵੀ ਸਾਡੇ ਵਿੱਚੋਂ ਮੁੰਡੇ ਅੱਗੇ ਨਹੀਂ ਆ ਰਹੇ। ਸਕੁਐਸ਼ ਦੇ ਵਿੱਚ ਕਦੀ ਅਸੀਂ ਆਲਮੀ ਚੈਂਪੀਅਨ ਪੈਦਾ ਕਰਦੇ ਰਹੇ, ਜਾਂਸ਼ਰ ਖਾਨ, ਜਹਾਂਗੀਰ ਖਾਨ, ਉਸ ਤੋਂ ਬਾਅਦ ਦੁਬਾਰਾ ਸਕੁਐਸ਼ 'ਚ ਵੀ ਅਸੀਂ ਇਹੋ ਜਿਹੇ ਪਲੇਅਰ ਨਹੀਂ ਪੈਦਾ ਕਰ ਸਕੇ। ਤੇ ਸਾਡਾ ਜਿਹੜਾ ਬੱਚਿਆਂ ਦਾ ਨਵੇਂ ਆਉਣ ਵਾਲੇ ਬੱਚੇ ਨੇ ਉਹਨਾਂ ਦਾ ਫੋਕਸ ਕ੍ਰਿਕਟ ਦੇ ਵਿੱਚ ਜ਼ਿਆਦਾ, ਕਿਉਂਕਿ ਹਕੂਮਤੀ ਸਤ੍ਹਾ ਤੇ ਵੀ ਕਹਿ ਲਓ ਤੇ ਬੋਰਡ ਦੀ ਸਤ੍ਹਾ ਤੇ ਵੀ ਕਹਿ ਲਓ ਕਿ ਸਾਡੇ ਮੁਲਕ ਦੇ ਵਿੱਚ ਕ੍ਰਿਕਟ ਨੂੰ ਜ਼ਿਆਦਾ ਪਜ਼ੀਰਾਈ ਮਿਲਦੀ ਹੈ। ਤੁਹਾਨੂੰ ਯਾਦ ਹੋਏਗਾ ਕੋਈ ਤਕਰੀਬਨ 7-8 ਸਾਲ ਪੁਰਾਣੀ ਗੱਲ ਹੈ ਕਿ ਸਾਡੇ ਲਿਆਰੀ ਦੇ ਸਟਰੀਟ ਚਾਈਲਡ ਬੱਚਿਆਂ ਨੇ ਵਰਲਡ ਕੱਪ ਵੀ ਜਿੱਤਿਆ ਸੀ। ਤੇ ਉਸ ਤੋਂ ਬਾਅਦ ਵੀ ਸਾਨੂੰ ਲੱਗਦਾ ਸੀ ਕਿ ਸ਼ਾਇਦ ਹੁਣ ਟੀਮ ਦੀ ਸਰਪ੍ਰਸਤੀ ਹੋਏਗੀ ਤੇ ਬੱਚੇ ਅੱਗੇ ਜਾ ਕੇ ਕੋਈ ਨੈਸ਼ਨਲ ਟੀਮ 'ਚ ਖੇਡਣਗੇ ਤੇ ਸਾਡੀ ਟੀਮ ਫੀਫਾ ਦੇ ਕਿਸੇ ਇਵੈਂਟ 'ਚ ਨਜ਼ਰ ਆਏਗੀ, ਲੇਕਿਨ ਉਹ ਨਹੀਂ ਹੋਇਆ ਕਿਉਂਕਿ ਜਿਹੜੀ ਬੁਨਿਆਦੀ ਤੌਰ ਤੇ ਸਾਡੀ ਖੇਡਾਂ ਦੀ ਕਹਿ ਲਓ ਕਿ ਵੱਡੇ ਨੇ, ਖੇਡਾਂ ਦੀਆਂ ਬਾਡੀਜ਼ ਨੇ, ਉਹਨਾਂ ਦਾ ਜ਼ਿਆਦਾਤਰ ਰੁਝਾਨ ਕ੍ਰਿਕਟ ਵਾਲੇ ਤੇ ਅਸੀਂ ਕ੍ਰਿਕਟਰ ਪ੍ਰੋਡਿਊਸ ਵੀ ਕਰ ਰਹੇ ਹਾਂ, ਸਾਡੇ ਕੋਲ ਕ੍ਰਿਕਟ ਦਾ ਟੈਲੈਂਟ ਵੀ ਹੈ। ਲੇਕਿਨ ਹਾਲ ਇਹੋ ਹੀ ਹੈ ਕਿ ਅਸੀਂ ਜੇ ਸਕੂਲ ਲੈਵਲ ਦੇ ਉੱਤੇ ਜਿੰਜ ਕ੍ਰਿਕਟ ਖੇਡਣ ਦੀ ਅਸੀਂ ਤਜਵੀਜ਼ ਦਿੰਦੇ ਹਾਂ, ਹਰ ਸ਼ਹਿਰ ਦੇ ਵਿੱਚ ਕਹਿ ਲਓ ਵੱਡੇ ਡਿਵੀਜ਼ਨਸ ਲੈਵਲ ਤੇ ਜਿੰਜ ਅਸੀਂ ਹਾਕੀ ਖਿਡਾਉਣ ਦੀ ਤਜਵੀਜ਼ ਦਿੱਤੀ, ਹਾਕੀ ਨਾਲੋਂ ਫੁੱਟਬਾਲ ਦਾ ਖੇਡ ਆਸਾਨੀ ਨਾਲ ਖੇਡਿਆ ਜਾਂਦਾ। ਇੱਕ ਤਾਂ ਉਹਦੇ ਉੱਤੇ ਬਹੁਤ ਜ਼ਿਆਦਾ ਹਾਕੀ ਸਟਿਕਸ ਨਹੀਂ ਖਰੀਦਣੀਆਂ ਪੈਂਦੀਆਂ ਹਰ ਬੰਦੇ ਨੂੰ, ਦੂਜਾ ਉੱਤੇ ਟਰਫ ਦਾ ਖਰਚਾ ਨਹੀਂ ਹੁੰਦਾ, ਉਹ ਆਮ ਘਾਹ ਵਾਲੇ ਗਰਾਊਂਡ ਤੇ ਖੇਡਿਆ ਜਾਂਦਾ ਹੈ। ਤੇ ਸਾਡੀ ਜਿਹੜੀ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਉਹਨਾਂ ਨੂੰ ਚਾਹੀਦਾ ਕਿ ਜੋ ਫੀਫਾ ਤੋਂ ਫੰਡ ਲੈ ਰਹੇ ਨੇ, ਸਪੋਰਟ ਲੈ ਰਹੇ ਨੇ, ਤੇ ਅੱਗੇ ਜਾ ਕੇ ਉਹਨਾਂ ਨੂੰ ਡਿਲੀਵਰ ਕਰਨ ਤੇ ਡਿਵੀਜ਼ਨਲ ਲੈਵਲ ਦੇ ਉੱਤੇ, ਫਿਰ ਸੂਬਾਈ ਲੈਵਲ ਦੇ ਉੱਤੇ ਤੇ ਫਿਰ ਕੌਮੀ ਲੈਵਲ ਦੇ ਉੱਤੇ ਉਹ ਅੱਛੇ ਮੁਕਾਬਲੇ ਨੇ ਜਿਹੜੇ ਉਹਨਾਂ ਦਾ ਇਨਕਾਦ ਕਰਨ ਤੇ ਟੈਲੈਂਟ ਹੰਟ ਕਰਨ, ਤਾਂ ਕਿ ਸਾਡੀ ਵੀ ਨੈਸ਼ਨਲ ਟੀਮ ਕੋਈ ਸ਼ਾਇਦ ਸਾਨੂੰ ਆਪਣੇ ਬੁਢਾਪੇ 'ਚ ਹੀ ਫੀਫਾ ਵਰਲਡ ਕੱਪ ਦੇ ਵਿੱਚ ਪਾਕਿਸਤਾਨੀ ਪਰਚਮ ਨਜ਼ਰ ਆ ਜਾਏ। ਲੇਕਿਨ ਜੇ ਪਲੈਨਿੰਗ ਹੁਣ ਕਰਾਂਗੇ ਤਾਂ ਫਿਰ ਮੰਜ਼ਿਲ ਦੇ ਉੱਤੇ ਪਹੁੰਚਿਆ ਜਾ ਸਕਦਾ ਹੈ। ਕੋਈ ਸਾਡੀ ਵੀ ਖੁਆਇਸ਼ ਹੈ ਕਿ ਆਪਣੀ ਜ਼ਿੰਦਗੀ ਵਿੱਚ ਹੀ ਅਸੀਂ ਵੇਖ ਲਈਏ, ਪਰ ਨਾ ਸਾਡੇ ਕੱਲ ਪੋਤੇ ਵੇਖਣ, ਸਾਡੀ ਖੁਆਇਸ਼ ਰਹਿ ਜਾਏ। ਬਹਿਰਹਾਲ ਜੀ ਗੁੱਡ ਲੱਕ ਕਹਿੰਦੇ ਆ ਪਾਕਿਸਤਾਨ ਟੀਮ ਨੂੰ। ਜ਼ਰਾ ਥੋੜੀ ਜਿਹੀ ਕ੍ਰਿਕਟ ਦੀ ਗੱਲ ਕਰਦੇ ਹਾਂ ਜੀ। ਦੌਰਾ ਵੈਸਟ ਇੰਡੀਜ਼ ਲਈ ਪਾਕਿਸਤਾਨ ਦੀ ਟੀਮ ਪਹੁੰਚ ਚੁੱਕੀ ਹੈ। ਵੈਸਟ ਇੰਡੀਜ਼ ਤੇ ਬੜਾ ਵੱਡਾ ਹੁਣ ਇੱਕ ਚੈਲੰਜ ਵੀ ਹੈਗਾ, ਜਿੱਦਾਂ ਸ੍ਰੀਲੰਕਾ ਨੂੰ ਪੇਲਿਆ ਨਾ ਵੈਸਟ ਇੰਡੀਜ਼ ਨੂੰ, ਮੈਨੂੰ ਹੁਣ ਡਰ ਹੀ ਲੱਗਦਾ ਖੁਦਾ ਨਾ ਖਾਸਤਾ ਕਿ ਸਾਡੇ ਨਾਲ ਕੁਝ ਗਲਤ ਨਾ ਹੋ ਜਾਏ, ਕਿਉਂਕਿ ਬੰਗਲਾਦੇਸ਼ ਕੋਲੋਂ ਹਾਰ ਕੇ ਨਾ ਸਾਡੇ ਦਿਲ ਹਜੇ ਵੀ ਟੁੱਟੇ ਹੋਏ ਨੇ। ਪਤਾ ਨਹੀਂ ਕਿਤੇ ਨਾ ਕਿਤੇ ਖੌਫ ਰਹਿੰਦਾ ਹੀ ਹੈ। ਲੇਕਿਨ ਹੁਣ ਬਾਬਰ ਆਜ਼ਮ ਕੈਪਟਨ ਨੇ, ਖਾਸ ਤੌਰ 'ਤੇ ਅਸੀਂ ਆਪਣੇ ਸਕੁਆਡ ਦੀ ਗੱਲ ਕਰੀਏ, ਆਮਰ ਜਮਾਲ ਨੂੰ ਵੀ ਸ਼ਾਮਿਲ ਕੀਤਾ ਗਿਆ, ਮੁਹੰਮਦ ਅਲੀ ਵੀ। ਲੇਕਿਨ ਇਹ ਕਿਤੇ ਨਾ ਕਿਤੇ ਗੱਲ ਉੱਠਦੀ ਹੈ ਕਿ ਜੀ 2 ਸਾਲ तो आमिर जमाल बाहर सीगे तो मोहम्मद अली की परफॉर्मेंस वेखिए तो T20 क्रिकेट भी ज़्यादा रही है तो थोड़ा चैलेंज नहीं होएगा ना वास्ते वही टेस्ट क्रिकेट खेलना, लॉन्ग फॉर्मेट खेलना?
ਜੀ ਮੁਫਾਜ਼ ਸਾਹਿਬ, ਮੁਹੰਮਦ ਅਲੀ, ਆਮਿਰ ਜਮਾਲ ਦੀ ਗੱਲ ਜੇ ਅਸੀਂ ਛੱਡ ਦਈਏ ਤੇ ਜਿਹੜੇ ਸਾਡੇ ਰੂਟੀਨ 'ਚ ਮੁੰਡੇ ਕ੍ਰਿਕਟ ਖੇਡ ਰਹੇ ਨੇ, ਜਿਹਦੇ ਵਿੱਚ ਸ਼ਹਿਨਸ਼ਾਹ ਅਫਰੀਦੀ ਨੰਬਰ 1 ਸਾਡੇ ਬੋਲਰ ਨੇ, ਪ੍ਰੀਮੀਅਮ ਫਾਸਟ ਬੋਲਰ ਨੇ, ਪਾਕਿਸਤਾਨ ਦੇ ਪੇਸਰ ਨੇ, ਤੇ ਉਹ ਵੀ ਟੈਸਟ ਕ੍ਰਿਕਟ ਦੇ ਵਿੱਚ ਆਪਣਾ ਰੰਗ ਨਹੀਂ ਵਿਖਾ ਸਕਦੇ। ਤੇ ਹਾਂ ਬਿਲਕੁਲ ਮੁਹੰਮਦ ਅਲੀ ਦੀ ਜਿਹੜੀ ਟੀਮ 'ਚ ਇੰਡਕਸ਼ਨ ਹੈ ਉਹ ਵੀ ਉਹਨਾਂ ਦੀ PSL ਖੇਡਦੇ ਆ ਮੁਲਤਾਨ ਸੁਲਤਾਨ ਵੱਲੋਂ, ਉਹਨਾਂ ਨੇ ਇੱਕ ਐਡੀਸ਼ਨ ਦੇ ਵਿੱਚ 20 ਵਿਕਟਾਂ ਲਈਆਂ, ਅੱਛਾ ਟੌਪ ਕਲਾਸ ਬੋਲਰ ਰਹੇ, ਤੇ ਉਹਦੀ ਵਜ੍ਹਾ ਤੋਂ ਉਹਨਾਂ ਨੂੰ ਟੀਮ ਦੇ ਵਿੱਚ ਇੰਡਕਟ ਕੀਤਾ ਗਿਆ, ਤੇ ਉਹਨਾਂ ਦੀ ਇੰਡਕਸ਼ਨ ਵੀ T20 ਦੀ ਖੇਡ ਦੇ ਉੱਤੇ ਹੀ ਹੈ। ਦੂਜੇ ਪਾਸੇ ਜੇ ਆਮਿਰ ਜਮਾਲ ਦੀ ਗੱਲ ਕਰੀਏ ਤੇ ਆਮਿਰ ਜਮਾਲ ਦਾ ਵੀ ਜੇ ਤੁਸੀਂ ਸਟਾਈਲ ਵੇਖੋ ਤੇ ਉਹ ਟੈਸਟ ਨੂੰ ਵੀ ਵਨਡੇ ਤੇ T20 ਦੇ ਸਟਾਈਲ 'ਚ ਖੇਡਦੇ ਨੇ, ਤੇ ਉਹ ਵੀ ਜੈਨੂਇਨ ਟੈਸਟ ਦੇ ਬੋਲਰ ਨਹੀਂ ਆ। ਉਸ ਤੋਂ ਇਲਾਵਾ ਉਬੈਦ ਸ਼ਾਹ ਦੀ ਇੱਕ ਨਵੀਂ ਇਨਕਲੂਜਨ ਹੋਈ ਹੈ ਸਾਡੇ ਸਕੁਆਡ ਦੇ ਵਿੱਚ, ਲੇਕਿਨ ਉਹ ਵੀ ਨਵੇਂ ਨੇ। ਤੇ ਦੂਜੇ ਪਾਸੇ ਜੇ ਵੇਖੀਏ ਤੇ ਵੈਸਟਰਨ ਇੰਡੀਅਨ ਬੱਲੇਬਾਜ਼ਾਂ ਨੂੰ ਵੇਖੀਏ ਤਾਂ ਬਿਲਕੁਲ ਇੱਕ ਵਾਰੀ ਫੇਰ ਕਾਲੀ ਆਂਦੀ ਬਣੀ ਹੋਏ ਨੇ। ਉਹਨਾਂ ਦੇ ਕਪਤਾਨ ਨੇ ਜਿਹੜੇ ਟੈਸਟ ਦੇ ਰੋਸਟਨ ਚੇਸ ਤੇ ਵਨਡੇ ਦੇ ਕਪਤਾਨ ਸ਼ਾਇਬ ਨੇ, ਉਹ ਦੋਵੇਂ ਜਦੋਂ ਟੈਸਟ 'ਚ ਰਲ ਕੇ ਦੂਜੇ ਉੱਤੇ ਛੱਕਿਆਂ ਦੀ ਬਰਸਾਤ ਕਰਦੇ ਨਾ, ਤੇ ਦੂਜੀ ਟੀਮ ਇੱਕ ਦੂਜੇ ਵੱਲ ਵੇਖ ਰਹੀ ਹੁੰਦੀ ਹੈ, ਜਿਵੇਂ ਸ੍ਰੀਲੰਕਾ ਵੇਖ ਰਹੀ ਸੀ। ਤੇ ਉੱਤੋਂ ਉਹਨਾਂ ਦੀਆਂ ਪਿਚਿਸ ਵੀ ਉਹਨਾਂ ਦੀਆਂ ਆਪਣੀਆਂ ਨੇ, ਤੇ ਉਹਦੇ ਉੱਤੇ ਹਾਂ ਪਾਕਿਸਤਾਨ ਨੂੰ ਬੈਟਿੰਗ ਦੇ ਵਿੱਚ ਜ਼ਰੂਰ ਐਜ ਹੈ ਕਿ ਸਾਡੇ ਕੋਲ ਬਾਬਰ ਆਜ਼ਮ ਕਪਤਾਨ ਨੇ, ਸ਼ਾਨ ਮਸੂਦ ਸਾਡੇ ਕੋਲ ਟੀਮ 'ਚ ਨੇ, ਫਿਰ ਮੁਹੰਮਦ ਰਿਜ਼ਵਾਨ ਵੀ, ਉਹਨਾਂ ਦੀ ਆਖਰੀ ਇਨਿੰਗਸ ਵੇਖੀ ਜਾਏ ਤਾਂ ਉਹ ਵੀ ਫਾਰਮ 'ਚ ਨਜ਼ਰ ਆ ਰਹੇ ਨੇ। ਸਲਮਾਨ ਅਲੀ ਆਗਾ ਦਾ ਬੱਲਾ ਵੀ ਪਿਛਲੀ ਸੀਰੀਜ਼ ਦੇ ਵਿੱਚ ਰਨ ਕਰਕੇ ਆਇਆ, ਤੇ ਬੈਟਿੰਗ 'ਚ ਅਸੀਂ ਸ਼ਾਇਦ ਉਹਨਾਂ ਦੀ ਬਰਾਬਰੀ ਕਰ ਲਈ, ਲੇਕਿਨ ਉਹ ਬੋਲਿੰਗ ਦੇ ਵਿੱਚ ਸਾਡੇ ਬੋਲਰਸ ਲਈ ਇਹ ਕਹਿਣਾ ਕਬਲ ਇਸ ਵਕਤ ਹੈ ਕਿ ਉਹ ਕਾਲੀ ਆਂਦੀ ਨੂੰ ਰੋਕ ਸਕਣਗੇ, ਡੱਕ ਸਕਣਗੇ, ਤੇ ਜਿਹੜੀ ਉਹਨਾਂ ਦੀ ਤਬਾਹੀ ਹੈ ਕਾਲੀ ਆਂਦੀ ਦੀ, ਉਹ ਤੋਂ ਟੀਮ ਨੂੰ ਬਚਾ ਸਕਣਗੇ। ਸਰ ਮੈਨੂੰ ਲੱਗਦਾ ਕਿ ਬੈਟਿੰਗ ਵਿੱਚ ਵੀ ਬੜਾ ਔਖਾ ਹੈ ਉਹਨਾਂ ਨੂੰ ਰੋਕਣਾ। ਜਿੱਦਾਂ ਅਸੀਂ ਵੈਸਟ ਇੰਡੀਜ਼ ਬੈਟਰ ਦੀ ਗੱਲ ਕਰੀਏ, ਰੋਸਟਨ ਚੇਜ਼ ਜਾਂ ਰੋਵਨ ਪਾਵਲ ਹੈ, ਮਤਲਬ ਪ੍ਰੋਪਰ ਹਿੱਟਰ ਲੱਗਦੇ ਨੇ ਜਾਫਰ ਸਾਹਿਬ, ਇਹਨਾਂ ਨੂੰ ਵੇਖੇ ਤੇ ਲੰਬੇ ਲੰਬੇ ਛੱਕੇ ਮਾਰਦੇ ਨੇ, 100 ਮੀਟਰ ਦੀ ਬਾਉਂਡਰੀ ਵੀ ਕੁਝ ਨਹੀਂ ਹੁੰਦੀ, ਲੇਕਿਨ ਸਾਡੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਬੜਾ ਮੁਸ਼ਕਿਲਾਤ ਹੁੰਦੀਆਂ। ਅਸੀਂ ਕਹਿੰਦੇ ਮਾਡਰਨ ਡੇ ਕ੍ਰਿਕਟ ਨਹੀਂ ਖੇਡਦੇ। ਤੁਸੀਂ ਵੀ ਮਾਸ਼ਾਅੱਲਾ ਕ੍ਰਿਕਟ ਬਹੁਤ ਫੋਲੋ ਕੀਤੀ ਹੈ। ਵੈਸਟ ਇੰਡੀਜ਼ ਦੇ ਜਿਹੜੇ ਖਿਡਾਰੀ ਨੇ ਕੋਈ ਮੁਨਫਰਿਦ ਡਰਿਲਸ ਕਰਦੇ ਨੇ ਇਹਨਾਂ ਨੂੰ ਜਾਂ ਕੋਈ ਸਪੈਸ਼ਲ ਟ੍ਰੇਨਿੰਗ ਕਰਾਈ ਜਾਂਦੀ ਹੈ? ਅੱਛਾ ਮੁਫਾਜ਼ ਸਾਹਿਬ, ਵੈਸਟ ਇੰਡੀਜ਼ ਦੀ ਇੱਕ ਤਾਰੀਖ ਰਹੀ ਹੈ, ਉਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੋ ਉਹਨਾਂ ਦੇ ਗੇਂਦਬਾਜ਼ ਨੇ ਤੇ ਉਹ ਤੇਜ਼ ਸਪੀਡ ਤੇਜ਼ ਰਫ਼ਤਾਰ ਨਾਲ ਜਾਣੇ ਜਾਂਦੇ ਨੇ। ਸਾਡੇ ਕੋਲ ਇੱਕ ਅਰਸੇ ਬਾਅਦ ਕਦੀ ਵਕਾਰ ਯੂਨਸ ਆਉਂਦੇ ਨੇ, ਫਿਰ ਕੁਛ ਅਰਸੇ ਬਾਅਦ ਸ਼ੁਏਬ ਆਉਂਦੇ ਨੇ, ਫਿਰ ਉਸ ਤੋਂ ਬਾਅਦ ਕੋਈ ਫਾਸਟ ਬੋਲਰ ਨਹੀਂ ਆਇਆ। ਮੁਹੰਮਦ ਸਮੀ ਇੱਕ ਆਖਰੀ ਫਾਸਟ ਬੋਲਰ ਸਨ ਜਿਹੜੇ 150 ਨੂੰ ਟੱਪਦੇ ਸਨ। ਉਸ ਤੋਂ ਬਾਅਦ ਮੇਰਾ ਨਹੀਂ ਖਿਆਲ ਕਿ ਹਾਲੀਆ ਲਾਟ ਦੇ ਵਿੱਚੋਂ ਕਿਸੇ ਖਿਡਾਰੀ ਨੇ ਇੰਟਰਨੈਸ਼ਨਲ ਮੁਕਾਬਲੇ ਦੇ ਵਿੱਚ ਤੁਹਾਨੂੰ 150 ਨੂੰ ਟੱਪਿਆ ਹੋਏ। ਹਾਰਿਸ ਰਊਫ ਕਲੇਮ ਕਰਦੇ ਨੇ ਮੇਰੀ ਸਪੀਡ 150, ਲੇਕਿਨ ਤੁਸੀਂ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਉਹਨਾਂ ਦੇ ਹਾਲ ਵੇਖੇ ਨੇ ਕਿ ਉਹ ਕੋਹਲੀ ਕੋਲੋਂ ਸਟੇਟ ਤੇ 2 ਛੱਕੇ ਖਾ ਲੈਂਦੇ ਨੇ, ਉਹ ਫਿਰ ਤਿਲਕ ਵਰਮਾ ਕੋਲੋਂ ਲੈਗ ਦੇ ਉੱਤੇ 2 ਛੱਕੇ ਖਾ ਲੈਂਦੇ ਨੇ, ਤੇ ਟੀਮ ਨੂੰ ਫਿਰ ਕਿੱਥੇ ਪਹੁੰਚਾਉਂਦੇ ਨੇ ਤੁਸੀਂ ਵੇਖਿਆ। ਤੇ ਜੇ ਗੱਲ ਅਸੀਂ ਵੈਸਟ ਇੰਡੀਅਨ ਦੀ ਕਰੀਏ ਤੇ ਉਹਨਾਂ ਦੇ ਵਿੱਚ ਜਾਰਿਆ ਮਜ਼ਾਜ ਨੇ, ਉਹਨਾਂ ਦੀ ਜਿਹੜਾ ਮਜ਼ਾਜ ਹੈ ਉਹੀ ਅਗਰੈਸਿਵ ਹੈ। ਉਹ ਬੋਲਿੰਗ 'ਚ ਵੀ ਉਂਝ ਤੁਹਾਨੂੰ ਅਗਰੈਸਿਵ ਨਜ਼ਰ ਆਉਂਦੇ ਨੇ, ਤੇ ਜਦੋਂ ਬੱਲੇਬਾਜ਼ੀ ਕਰਦੇ ਨੇ ਉਹ ਅਗਰੈਸਿਵ ਆਉਂਦੇ ਨੇ। ਮੈਂ ਤੁਹਾਨੂੰ T20 ਵਰਲਡ ਕੱਪ 2012 ਦੇ ਫਾਈਨਲ ਦੀ ਮਿਸਾਲ ਦੇਣਾ ਚਾਹਾਂਗਾ ਕਿ ਜਿੱਥੋਂ ਕੈਰਨ ਪੋਲਾਰਡ, ਕ੍ਰਿਸ ਗੇਲ ਤੇ ਉਹਨਾਂ ਦੇ ਨਾਲ ਉਹਨਾਂ ਦੇ ਇੱਕ ਖਿਡਾਰੀ ਸਨ ਆਂਦਰੇ ਰਸਲ, ਉਹ 3 ਖਿਡਾਰੀ ਐਸੇ ਸਨ ਜਿਹੜੇ ਥਰੂ ਆਊਟ ਇਵੈਂਟ 'ਚ ਪਰਫਾਰਮ ਕਰਦੇ, ਉਹਨੂੰ ਫਲॉप ਹੋ ਗਏ। ਤੇ ਥੱਲਿਓ ਮਾਰਨ ਸੈਮੂਅਲਸ ਦੇ ਨਾਂ ਦਾ ਇੱਕ ਖਿਡਾਰੀ ਉੱਠਿਆ ਤੇ ਉਹਨੇ ਉੱਠ ਕੇ ਆਈਲੈਂਡਰਸ ਬੋਲਰਾਂ ਦੀ ਉਹ ਪਟਾਈ ਲਾਈ ਕਿ ਉਹਨਾਂ ਨੂੰ ਲੱਗ ਪਤਾ ਗਿਆ ਤੇ ਉਹ ਵਰਲਡ ਕੱਪ ਦਾ ਟਾਈਟਲ ਜਿੱਤ ਗਏ। ਤੇ ਵੈਸਟ ਇੰਡੀਅਨ ਦੇ ਵਿੱਚ ਇਹੋ ਜਿਹਾ ਕੋਈ ਨਾ ਕੋਈ ਖਿਡਾਰੀ ਹੁੰਦਾ ਜਿਹੜਾ ਥੱਲੇ ਉੱਠਦਾ ਤੇ ਹਿੱਟ ਕਰ ਦਿੰਦਾ। ਜੇ ਤੁਸੀਂ ਟੈਸਟ ਵੀ ਵੇਖੋ ਤਾਂ ਟੈਸਟ ਵੀ ਇੰਜ ਖੇਡਦੇ ਨੇ, ਟੈਸਟ ਨੂੰ ਟੈਸਟ ਤਰ੍ਹਾਂ ਨਹੀਂ ਖੇਡਦੇ, ਉਹ ਟੈਸਟ ਨੂੰ ਵੀ ਵਨਡੇ ਦੇ ਤਰਸ ਤੇ T20 ਦੇ ਤਰਸ ਤੇ ਖੇਡਦੇ ਨੇ। ਤੇ ਪਾਕਿਸਤਾਨੀ ਬੋਲਰਾਂ ਲਈ ਬਿਲਕੁਲ ਮੁਸ਼ਕਿਲ ਹੋਏਗਾ ਕਿ ਉਹਨਾਂ ਦੇ ਮਜ਼ਾਜ ਨੂੰ ਮੈਚ ਕਰਨਾ ਤੇ ਉਹਨਾਂ ਨੂੰ ਕਾਬੂ ਕਰਨਾ। ਬਿਲਕੁਲ ਜੀ, ਜਿਹੜੀ ਪੁਰਾਣੀ ਵੈਸਟ ਇੰਡੀਜ਼ ਦੀ ਟੀਮ ਸੀਗੀ ਇੱਕ ਡਾਊਨਫਾਲ ਸ਼ੁਰੂ ਹੋ ਗਿਆ ਸੀ, ਲੇਕਿਨ ਹੁਣ ਲੱਗਦਾ ਪਿਆ ਕਿ ਬਿਹਤਰੀ ਤਰਫ ਜਾਣਗੇ ਤੇ ਕਾਲੀ ਆਂਦੀ ਨੂੰ ਰੋਕਣਾ ਵੀ ਪਾਕਿਸਤਾਨ ਲਈ ਬੜਾ ਵੱਡਾ ਚੈਲੰਜ ਹੋਏਗਾ। ਲੇਕਿਨ ਉਮੀਦ ਹੈ ਜੀ ਸਾਡੇ ਮੁੰਡੇ, ਅਸੀਂ ਇਹਨਾਂ ਨੂੰ ਬੈਕ ਤੇ ਕਰਨਾ ਹੈ, ਸਾਡਾ ਦਿਲ ਇਹਨਾਂ ਨਾਲ ਜੁੜਿਆ ਹੈ ਤੇ ਇਨਸ਼ਾਅੱਲਾ ਤਾਲਾ ਅਸੀਂ ਵੈਸਟ ਇੰਡੀਜ਼ ਨੂੰ ਵੀ ਰਾਵਾਂਗੇ। ਉਸ ਤੋਂ ਬਾਅਦ ਫਿਰ ਇੱਕ ਹੋਰ ਵੱਡਾ ਚੈਲੰਜ ਆ ਰਿਹਾ ਹੈ ਇੰਗਲੈਂਡ ਟੀਮ ਦਾ, ਉਹਨਾਂ ਨੂੰ ਵੀ ਇਨਸ਼ਾਅੱਲਾ ਅਸੀਂ ਫੜ ਲਾਂਗੇ। ਅੱਜ ਕੀ ਮੇਰਾ ਦਿਲ ਕਿਤੇ ਨਾ ਕਿਤੇ ਇਹ ਕਹਿ ਰਿਹਾ ਹੈ। ਮੌਜ਼ੂਆਤ ਬਹੁਤ ਨੇ ਲੇਕਿਨ ਵਕਤ ਦੀ ਕਿੱਲਤ ਹੈ, ਲੇਕਿਨ ਫਿਲਹਾਲ ਸਾਨੂੰ ਦਿਓ ਇਜਾਜ਼ਤ।